ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਸਿਆਸਤ ਦਾ ਇੱਕ ਕੰਮ ਕਰਨ ਦਾ ਤਰੀਕਾ ਵਾ ਕਿ ਹਰ ਇੱਕ ਮੁਸੀਬਤ ਨੂੰ ਪਹਿਲਾਂ ਵੱਡੀ ਕਰੋ, ਫਿਰ ਜਦੋਂ ਉਹ ਵੱਡੀ ਹੋ ਜੇ ਤੇ ਫਿਰ ਉਹਦਾ ਛੋਟਾ ਜਿਹਾ ਹੱਲ ਕਰਕੇ ਤੇ ਇਹ ਜਤਾ ਦਿਓ ਕਿ ਅਸੀਂ ਇਸ ਮੁਸੀਬਤ ਦੇ ਹੱਲ ਵੱਲ ਤੁਰ ਪਏ ਹਾਂ ਤੇ ਇਹਦਾ ਹੱਲ ਹੋ ਜਾਊਗਾ। ਅੱਗੇ ਵਧਣ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਕੀ ਪੰਜਾਬ ਨੂੰ ਖੇਤੀ ਅੰਦੋਲਨ ਦੀ ਹੁਣ ਮੋਦੀ ਸਰਕਾਰ ਸਜ਼ਾ ਦੇ ਰਹੀ ਹੈ? ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਇਸ ਵੇਲੇ, ਉਹਨੂੰ ਵੇਖ ਕੇ ਤਾਂ ਇੱਦਾਂ ਹੀ ਲੱਗਦਾ ਕਿ ਸ਼ਾਇਦ ਮੋਦੀ ਸਰਕਾਰ ਇਸੇ ਪੈਟਰਨ 'ਤੇ ਕੰਮ ਕਰ ਰਹੀ ਹੈ ਕਿ ਪੰਜਾਬ ਨੂੰ, ਪੰਜਾਬੀਆਂ ਨੂੰ ਜਿਹੜਾ ਸਾਡੇ ਵਿਰੁੱਧ ਉੱਠਣ ਦਾ, ਏਕੇ ਦਾ, ਇਸ ਚੀਜ਼ ਦਾ ਜਿਹੜਾ ਸਬਕ ਸਿਖਾਇਆ ਜਾਵੇ। ਇਹਦੀ ਤਸਦੀਕ ਕਰਦੀ ਹੈ ਅਮਿਤ ਸ਼ਾਹ ਦੀ ਇੱਕ ਇੰਟਰਵਿਊ, ਜਿਹੜੀ ਕਿ ਉਹਨਾਂ ਨੇ ਨਿੱਜੀ ਚੈਨਲ ਨੂੰ ਦਿੱਤੀ ਹੈ। ਅਤੇ ਅੱਜ ਕੱਲ੍ਹ ਨਿੱਜੀ ਚੈਨਲ ਤੁਹਾਨੂੰ ਪਤਾ ਹੀ ਹੈ, ਇਹ ਅਮਿਤ ਸ਼ਾਹ ਦੇ ਹੋਣ ਜਾਂ ਕਿਸੇ ਕਾਰਪੋਰੇਟ ਘਰਾਣੇ ਦੇ ਹੋਣ, ਗੱਲ ਇੱਕੋ ਹੀ ਹੈ। ਇੰਟਰਵਿਊ ਦੇ ਵਿੱਚ ਅਮਿਤ ਸ਼ਾਹ ਨੇ ਇੱਕ ਬੜੀ ਡੂੰਘੀ ਗੱਲ ਕਹੀ ਹੈ ਪੰਜਾਬ ਦੇ ਸੰਦਰਭ ਤੋਂ। ਉਹਨੇ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਹੀ ਰਹੇ, ਜੇ ਚੱਲ ਰਹੇ ਨੇ, ਤਾਂ ਅਸੀਂ ਦੇਖਾਂਗੇ, ਮਤਲਬ ਅਸੀਂ ਨੂੰ ਆਪਣੇ ਹੱਥ ਦੇ ਵਿੱਚ ਲਾਂਗੇ ਜਾਂ ਆਪਣੇ ਤਰੀਕੇ ਦੇ ਨਾਲ ਇਹਨੂੰ ਹੱਲ ਕਰਾਂਗੇ, ਪੰਜਾਬ ਦੇ ਜਿਹੜੇ ਵਿਗੜਦੇ ਜਾ ਰਹੇ ਹਾਲਾਤ ਨੇ। ਬਹੁਤ ਸਾਰੇ ਪੱਤਰਕਾਰਾਂ ਨੇ ਇਸ ਚੀਜ਼ ਨੂੰ ਐਨਾਲਿਸਿਸ ਕੀਤਾ, ਸ਼ਾਇਦ ਆਪਣੀ ਤੁੱਛ ਬੁੱਧੀ ਹੈ, ਬਹੁਤ ਸਾਰੇ ਪੱਤਰਕਾਰਾਂ ਨੇ ਇਹਦੇ ਬਾਬਤ ਗੱਲਬਾਤ ਕੀਤੀ ਹੈ, ਪਰ ਬਹੁਤ ਚੁਣਿੰਦਾ ਪੱਤਰਕਾਰਾਂ ਨੇ ਅਮਿਤ ਸ਼ਾਹ ਨੂੰ ਹੀ ਸਵਾਲ ਕੀਤੇ ਨੇ। ਉਹਨਾਂ ਨੇ ਪੰਜਾਬ ਦੇ ਹਾਲਾਤਾਂ ਦਾ ਤਰਜਮਾ ਤਾਂ ਕੀਤਾ ਬਹੁਤ ਵਧੀਆ ਢੰਗ ਦੇ ਨਾਲ, ਪੜਚੋਲ ਤਾਂ ਬਹੁਤ ਵਧੀਆ ਢੰਗ ਨਾਲ ਕੀਤੀ ਹੈ, ਪਰ ਅਸਲ ਦੇ ਵਿੱਚ ਸਵਾਲ ਪਹਿਲਾਂ ਅਮਿਤ ਸ਼ਾਹ ਨੂੰ ਬਣਦਾ ਵਾ ਕਿ ਇੱਕ ਦੇਸ਼ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਕਿਉਂਕਿ ਉਹ ਪੱਤਰਕਾਰ ਤਾਂ ਇਹਨਾਂ ਦਾ ਸੀ, ਇੰਟਰਵਿਊ ਸਕ੍ਰਿਪਟਡ ਸੀ, ਉਹਨੇ ਤਾਂ ਕੀ ਸਵਾਲ ਕਰਨਾ ਸੀ। ਪਰ ਪੰਜਾਬ ਦੇ ਵੀ ਬਹੁਤੇ ਪੱਤਰਕਾਰ ਜਿਹੜਾ ਗੱਚਾ ਖਾ ਗਏ। ਉਹਨਾਂ ਨੇ ਪੰਜਾਬ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਉਸ ਮਾਮਲੇ ਵਿੱਚ ਤਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਐਨਾਲਿਸਿਸ ਕੀਤਾ ਵਾ, ਪਰ ਅਮਿਤ ਸ਼ਾਹ ਨੂੰ ਸਵਾਲ ਨਹੀਂ ਕੀਤਾ। ਸਵਾਲ ਪਹਿਲਾਂ ਅਮਿਤ ਸ਼ਾਹ ਨੂੰ ਹੀ ਬਣਦਾ ਵਾ ਕਿ ਕੀ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ, ਕੀ ਤੁਸੀਂ ਇੰਤਜ਼ਾਰ ਦੇ ਵਿੱਚੋਂ ਸੂਬੇ ਦੇ ਗ੍ਰਹਿ ਮੰਤਰੀ ਦੇ ਤੌਰ 'ਤੇ? ਇਹ ਤਾਂ ਤੁਹਾਡੇ ਫਰਜ਼ ਦੇ ਬਿਲਕੁਲ ਉਲਟ ਗੱਲ ਆ ਕਿ ਤੁਸੀਂ ਇਸ ਗੱਲ ਦੇ ਹਾਲਾਤ ਦੇ ਵਿੱਚੋਂ ਕਿ ਪਤਾ ਤੁਹਾਨੂੰ ਹੈ ਜੋ ਗਲਤ ਹੋ ਰਿਹਾ, ਪਰ ਤੁਸੀਂ ਉਹਨੂੰ ਠੀਕ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਜੇ ਹੋਰ ਵਿਗੜੂਗਾ, ਜੇ ਹੋਰ ਹਾਲਾਤ ਖਰਾਬ ਹੋਣਗੇ ਤਾਂ ਉਹ ਚੀਜ਼ਾਂ ਸਾਡੇ ਪੱਖ ਦੇ ਵਿੱਚ ਆਉਣਗੀਆਂ। ਇਸ ਗੱਲ ਦਾ ਮਤਲਬ ਕੀ ਨਿਕਲਦਾ ਕਿ ਸਾਨੂੰ ਪਤਾ ਹੈ, ਸਾਡੀ ਨਜ਼ਰ ਆ ਉਹਨਾਂ ਹਾਲਾਤਾਂ 'ਤੇ। ਕੀ ਅਮਿਤ ਸ਼ਾਹ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੋਈ ਖਾਸ ਇਨਪੁਟ ਹੈ? ਕੀ ਅਮਿਤ ਸ਼ਾਹ ਕੋਲੇ ਇਹੋ ਜਿਹੀਆਂ ਇਨਪੁਟ ਹੋਣਗੀਆਂ ਨੇ ਜਾਂ ਹੋਣਗੀਆਂ ਜਿਨ੍ਹਾਂ ਦੇ ਜ਼ਰੀਏ ਜਾਂ ਜਿਨ੍ਹਾਂ ਦੇ ਹਵਾਲੇ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਵਿਗੜ ਸਕਦੇ ਆ? ਕੀ ਇਹ ਗੱਲਾਂ ਰਾਸ਼ਟਰਪਤੀ ਰਾਜ ਤੱਕ ਵੀ ਜਾ ਸਕਦੀਆਂ ਨੇ, ਜਾਂ ਕੀ ਇਹ ਗੱਲਾਂ ਪੰਜਾਬ ਦੇ ਵਿੱਚ ਭੰਨ ਤੋੜ ਵੱਲ ਵੀ ਜਾ ਸਕਦੀਆਂ ਨੇ? ਇਹ ਸਾਰੀ ਤਫਸੀਲ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਲੰਘੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਜਿਹਾ ਕੀ ਵਾਪਰਿਆ ਕਿ ਅੱਜ ਅਮਿਤ ਸ਼ਾਹ ਦੇ ਬਿਆਨ ਦੀ ਘੋਖ ਕਰਨੀ ਪੈ ਰਹੀ ਹੈ। ਔਰ ਮੈਂ ਕਿਉਂ ਸ਼ੁਰੂਆਤ ਕੀਤੀ ਖੇਤੀ ਅੰਦੋਲਨ ਤੋਂ? ਕਿਉਂਕਿ ਜਿਹੜੀਆਂ ਘਟਨਾਵਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ, ਜੋ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ, ਜਿਹਨੂੰ ਵਿਦਵਾਨਾਂ ਦੀ ਭਾਸ਼ਾ ਦੇ ਵਿੱਚ ਨੈਰੇਟਿਵ ਕਹਿ ਸਕਦੇ ਆਪਾਂ, ਤਾਂ ਉਹ ਉਸ ਗੱਲ 'ਤੇ ਜ਼ਰੂਰ ਗੱਲ ਕਰਾਂਗੇ। ਤਾਂ ਸਵਾਲ ਪਹਿਲਾਂ ਅਮਿਤ ਸ਼ਾਹ ਨੂੰ ਇਹ ਹੈ ਕਿ ਕੀ ਅਮਿਤ ਸ਼ਾਹ ਕੋਲੇ ਕੋਈ ਖਾਸ ਇਨਪੁਟ ਹੈ? ਜੇਕਰ ਦੇਸ਼ ਦਾ ਗ੍ਰਹਿ ਮੰਤਰੀ ਇਹ ਕਹਿ ਰਿਹਾ ਕਿ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ, ਤਾਂ ਕੀ ਇਹ ਸਵਾਲ ਨਹੀਂ ਬਣਦਾ ਕਿ ਜੇਕਰ ਤੁਹਾਡੀ ਪੰਜਾਬ 'ਤੇ ਨਜ਼ਰ ਹੈ, ਫਿਰ ਤੁਸੀਂ ਪੰਜਾਬ ਸਰਕਾਰ ਦੀ ਮਦਦ ਕਰੋ ਤਾਂ ਕਿ ਹਾਲਾਤ ਠੀਕ ਹੋ ਸਕਣ? ਅਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਇੰਤਜ਼ਾਰ ਫਿਰ ਕਿਸ ਗੱਲ ਦਾ ਕਰ ਰਹੇ ਹੋ? ਕਿ ਇਹਦਾ ਮਤਲਬ ਤਾਂ ਇਹੀ ਨਿਕਲਦਾ ਕਿ ਤੁਸੀਂ ਤਾਕ ਦੇ ਵਿੱਚ ਆ, ਤੁਸੀਂ ਉਸ ਮੌਕੇ ਦੀ ਤਾਕ ਦੇ ਵਿੱਚ ਆ ਕਿ ਹਾਲਾਤ ਕਦੋਂ ਹੋਰ ਨਿੱਘਰਨ ਅਤੇ ਕਦੋਂ ਲੋਕ ਖੁਦ ਕੇਂਦਰ ਨੂੰ ਕਹਿਣ ਕਿ ਤੁਸੀਂ ਮੋਰਚਾ ਸੰਭਾਲੋ। ਤਾਂ ਫਿਰ ਇਸ ਤਰੀਕੇ ਨਾਲ ਤੁਸੀਂ ਸਿਆਸਤ ਕਰ ਰਹੇ ਹੋ, ਨਾ ਕਿ ਇੱਕ ਗ੍ਰਹਿ ਮੰਤਰੀ ਵਾਲਾ ਫਰਜ਼ ਅਦਾ ਕਰ ਰਹੇ ਹੋ। ਤੁਸੀਂ ਇੱਕ ਗ੍ਰਹਿ ਮੰਤਰੀ ਵਾਲਾ ਫਰਜ਼ ਨਹੀਂ ਅਦਾ ਕਰ ਰਹੇ ਜਿਹੜਾ ਕਿ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਲੋਕਾਂ ਦੀ ਬੇਚੈਨੀ, ਲੋਕਾਂ ਦੇ ਵਿੱਚ ਫੈਲੀ ਨਿਰਾਸ਼ਤਾ 'ਤੇ ਸਿਆਸਤ ਕਰੇ, ਉਹਨੂੰ ਸਿਰਫ ਆਪਣੇ ਮਫਾਦਾਂ ਖਾਤਰ ਵਰਤ ਰਿਹਾ ਇੱਕ ਸਿਆਸਤਦਾਨ ਹੈ। ਸੋ ਤੁਸੀਂ ਪੰਜਾਬ ਨੂੰ ਇਸ ਵੇਲੇ ਸਿਆਸੀ ਐਨਕ ਦੇ ਨਾਲ ਦੇਖ ਰਹੇ ਹੋ, ਪੰਜਾਬ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੀ ਐਨਕ ਨਾਲ ਨਹੀਂ ਦੇਖ ਰਹੇ, ਸਿਆਸੀ ਐਨਕ, ਦਿੱਲੀ ਦੀ ਐਨਕ ਨਾਲ ਹੀ ਦੇਖ ਰਹੇ ਹੋ। ਜਿਹੜੀ ਐਨਕ ਨਾਲ ਦਿੱਲੀ ਦੇਖਦੀ ਹੈ, ਸੇਮ ਤਰਜ਼ ਅਮਲ ਉਹੀ ਹੈ ਤੁਹਾਡਾ, ਅਮਿਤ ਸ਼ਾਹ ਦਾ ਉਹੀ ਹੈ। ਖੈਰ, ਸੋ ਅਮਿਤ ਸ਼ਾਹ ਦੀ ਇੰਨੀ ਕੁ ਗੱਲ ਨੇ ਤਾਂ ਗੱਲ ਸਾਫ਼ ਕਰ ਦਿੱਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਾਤ ਸ਼ਾਇਦ ਹੋਰ ਖਰਾਬ ਹੋ ਸਕਦੇ ਹੈ। ਹੋ ਸਕਦਾ ਭਾਜਪਾ ਨੂੰ ਆਪਣੀ ਰਾਜਨੀਤੀ ਲਈ ਵਰਤੇ ਕਿ ਪੰਜਾਬ ਦੇ ਲਈ ਹੁਣ ਜੇਕਰ ਹਾਲਾਤ ਖਰਾਬ ਹੁੰਦੇ ਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ, ਤਾਂ ਕੀ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ? ਅਤੇ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਨਾ ਕਿ ਕੀ ਪੰਜਾਬ ਫਿਰ ਤਜਰਬੇ ਕਰਨ ਵਾਲੀ ਥਾਂ ਬਣ ਗਿਆ ਵਾ? ਕਿ ਪੰਜਾਬ 'ਤੇ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਕਰੀ ਚੱਲੋ, ਇੱਕ ਪ੍ਰਯੋਗਸ਼ਾਲਾ ਬਣ ਗਈ ਹੈ ਇਹਨਾਂ ਸਿਆਸਤਦਾਨਾਂ ਦੇ ਲਈ? ਔਰ ਦੂਜੀ ਗੱਲ ਇਹ ਹੈ ਕਿ ਕੀ ਰਾਜਨੀਤਿਕ ਮਨਸੂਬਿਆਂ ਖਾਤਰ ਕਿ ਸਿਰਫ ਅਸੀਂ ਸਬਕ ਸਿਖਾਉਣਾ ਵਾ, ਅਸੀਂ ਪੰਜਾਬੀਆਂ ਨੂੰ ਦੱਸਣਾ ਵਾ, ਇਸੇ ਖਾਤਰ ਹੀ
ਜਿਹੜਾ ਵਾ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਜਿਤਾਇਆ ਜਾ ਰਿਹਾ ਕਿ ਤੁਸੀਂ ਪੰਜਾਬੀ ਹੋ ਕੇ ਪੰਜਾਬ ਦੇ ਵਿੱਚ ਰਹਿ ਕੇ ਮਹਿਫੂਜ਼ ਨਹੀਂ। ਹੁਣ ਚੱਲਦੇ ਆਪਾਂ ਕੁਝ ਲੰਘੇ ਮਹੀਨਿਆਂ ਵੱਲ। ਸਿੱਧੂ ਮੂਸੇਵਾਲੇ ਦਾ ਕਤਲ ਹੋਣਾ ਇਨਪੁਟ ਸੀ, ਕੁਤਾਹੀ ਹੋਈ, ਸੁਰੱਖਿਆ ਲੀਕੇਜ ਮਾਮਲੇ ਦੇ ਵਿੱਚ ਸੁਰੱਖਿਆ ਘਟਾਉਣ ਦੇ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਲੀਕੇਜ ਹੋਈ, 24 ਘੰਟੇ ਲੰਘੇ ਨੇ। ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ ਸੀ, ਇਸੇ ਤਰ੍ਹਾਂ ਸੂਰੀ ਦਾ ਕਤਲ ਹੋ ਗਿਆ, ਇਸੇ ਤਰ੍ਹਾਂ ਪ੍ਰਦੀਪ ਸਿੰਘ ਦਾ ਕਤਲ ਹੋ ਗਿਆ, ਡੇਰਾ ਪ੍ਰੇਮੀ ਦਾ। ਸੋ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਕੁਝ ਵਾਪਰ ਰਿਹਾ ਨਾ, ਇਹ ਥੋੜ੍ਹਾ ਧਿਆਨ ਮੰਗਦਾ। ਪਹਿਲੀ ਗੱਲ ਤਾਂ ਇਹ ਹੈ ਕਿ ਆ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਦੇ ਜਿਹੜੇ ਅਖੌਤੀ ਠੇਕੇਦਾਰ ਆ, ਇਹ ਪੰਜਾਬ ਨੂੰ ਬਲਦੀ ਦੇ ਬੂਥੇ ਪਾਉਣਾ ਚਾਹੁੰਦੇ ਆ। ਕੱਲ੍ਹ ਹੀ ਸ਼ਿਵ ਸੈਨਾ ਦੇ ਨਾਲ ਜੁੜਿਆ ਇੱਕ ਬੰਦਾ ਵਾ ਜਿਹਦਾ ਨਾਮ ਆ ਹਰਵਿੰਦਰ ਸੋਨੀ, ਸ਼ਾਇਦ ਉਹਦਾ ਨਾਮ ਆ। ਉਹ ਕਹਿੰਦਾ ਕਿ ਇਹ ਜੋ ਹਾਲਾਤ ਨੇ, ਗੱਲਬਾਤ ਕਰ ਰਿਹਾ ਸੀ ਉਹ ਅੰਮ੍ਰਿਤਪਾਲ ਦੇ ਸੰਦਰਭ ਤੋਂ, ਤਾਂ ਉਹ ਕਹਿੰਦਾ ਕਿ ਦਰਬਾਰ ਸਾਹਿਬ 'ਤੇ ਦੁਬਾਰਾ ਹਮਲਾ ਨਾ ਕਿਤੇ ਕਰਨਾ ਪੈ ਜੇ, ਇਹ ਨਾ ਹੋਵੇ ਕਿ ਦਰਬਾਰ ਸਾਹਿਬ 'ਤੇ ਦੁਬਾਰਾ ਹਮਲਾ ਕਰਨਾ ਪੈ ਜੇ। ਇਹ ਘਟੀਆ ਬਿਆਨ ਦਿੱਤਾ ਵਾ। ਇਹ ਜਿਹੜੇ ਘਟੀਆ ਲੋਕ ਨੇ, ਬੇਸ਼ਰਮ ਟਾਈਪ ਲੋਕ ਨੇ, ਇਹ ਖਾਂਦੇ ਪੰਜਾਬ ਦਾ ਵਾ, ਸੁਰੱਖਿਆ ਪੰਜਾਬ ਪੁਲਿਸ ਦੀ ਲੈਂਦੇ ਆ, ਰਹਿੰਦੇ ਪੰਜਾਬ ਦੇ ਵਿੱਚ ਹੈ, ਪਰ ਪੰਜਾਬ ਨੂੰ ਬਲਦੀ ਦੇ ਬੂਥੇ ਪਾਉਣ 'ਚ ਕੋਈ ਕਸਰ ਨਹੀਂ ਛੱਡਦੇ ਬੇਸ਼ਰਮ ਲੋਕ। ਸੋ ਹਰਵਿੰਦਰ ਸੋਨੀ ਨਾਂ ਦੇ ਜ਼ਾਹਲ ਬੰਦੇ ਨੂੰ, ਅਕਲੋਂ ਜ਼ਾਹਲ ਬੰਦੇ ਨੂੰ ਇਹ ਵੇਖਣਾ ਚਾਹੀਦਾ ਕਿ ਮੈਂ ਜਿਹੜੀ ਗੱਲ ਕਰ ਰਿਹਾ ਵਾਂ ਉਸ ਗੱਲ ਦਾ ਅਸਰ ਕੀ ਹੋਊਗਾ। ਇਹ ਜਿਹੜੇ ਜਿਨ੍ਹਾਂ ਲੋਕਾਂ ਦੇ ਵਿੱਚ ਕਾਰ ਦਾ ਡਰਾਈਵਰ ਤੱਕ ਰੱਖਣ ਦੀ ਪਹੁੰਚ ਨਹੀਂ ਗਈ, ਉਹਨਾਂ ਲੋਕਾਂ ਨੂੰ 10-10 ਬੰਦੇ ਸਿਕਿਉਰਿਟੀ ਦਿੱਤੇ, ਕਾਹਦੇ ਵਾਸਤੇ? ਕਿ ਇਹ ਭੜਕਾਹਟ ਪੈਦਾ ਕਰਨ, ਇਹ ਹਿੰਦੂ ਸਿੱਖ ਨੂੰ ਲੜਾ ਦੇਣ। ਜਿਹੜੇ ਬੰਦਿਆਂ ਨੂੰ 4-4 ਚਪੇੜੇ ਮਾਰ ਕੇ ਜੇਲ੍ਹਾਂ ਦੇ ਵਿੱਚ ਡੱਕਣ ਦੀ ਜ਼ਰੂਰਤ ਹੈ, ਉਹ ਬੰਦੇ ਹਵਾ ਕਰਦੇ ਆ ਪੰਜਾਬ ਦੇ ਵਿੱਚ। ਹਵਾ ਹੀ ਨਹੀਂ ਕਰਦੇ, ਬਲਕਿ ਭਾਈਚਾਰਕ ਜਿਹੜੀ ਸਾਂਝ ਆ ਉਹਦੇ 'ਚ ਦੁਫੇੜ ਪੈਦਾ ਕਰਦੇ ਆ। ਹੁਣ ਪਤਾ ਲੱਗਿਆ ਵੀ ਇਹਨੂੰ ਕੱਢ ਦਿੱਤਾ ਪਾਰਟੀ ਦੇ ਵਿੱਚੋਂ ਬਾਹਰ। ਇਹਨੂੰ ਤਾਂ ਕੱਢਣਾ ਹੀ ਚਾਹੀਦਾ। ਆ ਜਿਹੜੇ 4 ਕੁ ਹੋਰ ਆ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਸਾਡੀਆਂ ਲੱਤਾਂ ਆਸਰੀ ਰੱਬ ਖੜਾ ਵਾ, ਉਹ ਟਟੀਰੀ ਵਾਲੀ ਗੱਲ ਹੈ ਇਹਨਾਂ ਦੀ, ਤਾਂ ਉਹਨਾਂ ਨੂੰ ਵੀ ਮੂੰਹ 'ਤੇ ਥੋੜ੍ਹੀਆਂ ਛਿੱਕਲੀਆਂ ਪਾ ਦੇਣੀਆਂ ਚਾਹੀਦੀਆਂ। ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਆਪਾਂ ਇਹ ਕਹਿੰਦੇ ਕਿ ਯਾਰ ਇਹ ਬਿਆਨ ਨਾ ਦਿਓ ਤੁਸੀਂ, ਇਹਦੇ ਨਾਲ ਮਾਹੌਲ ਖਰਾਬ ਹੁੰਦਾ, ਜਾਂ ਇਹ ਪ੍ਰੋਗਰਾਮ ਨਾ ਕਰੋ, ਇਹਦੇ ਨਾਲ ਮਾਹੌਲ ਖਰਾਬ ਹੁੰਦਾ, ਤਾਂ ਕੀ ਜਿਹੜੀ ਬਿਆਨਬਾਜ਼ੀ ਚੱਲ ਰਹੀ ਹੈ ਕਿ ਇਹਦੇ ਨਾਲ ਮਾਹੌਲ ਖਰਾਬ ਨਹੀਂ ਹੁੰਦਾ? ਸੋ ਇਹੋ ਜਿਹੇ ਜਿਹੜੇ ਚੰਦ ਕੁ ਲੋਕ ਫਿਰਦੇ ਆ ਨਾ, ਜਿਨ੍ਹਾਂ ਕੋਈ ਕਹਿੰਦਾ ਮੈਂ ਫਲਾਂ ਦਾ ਆਗੂ, ਕੋਈ ਕਹਿੰਦਾ ਮੈਂ ਧਿਉਂਕੀ ਦਾ ਆਗੂ, ਇਹਨਾਂ ਨੂੰ 4-4 ਮਾਰ ਕੇ ਛਿੱਤਰ ਤੇ ਇਹਨਾਂ ਨੂੰ ਕਹਿ ਦਿਓ ਕਿ ਘਰੇ ਟਿਕ ਜਾਓ, ਪੰਜਾਬ ਦੇ ਹਾਲਾਤਾਂ ਨੂੰ ਕਾਬੂ ਨਾ ਕਰੋ। ਇਹ ਉਹ ਜ਼ਾਲਮ ਲੋਕ ਨੇ ਜਿਹੜੇ ਪੰਜਾਬ ਦੇ ਵਿਹੜਿਆਂ ਦੇ ਵਿੱਚ ਸੱਥਰ ਵਿਛਾ ਦੇਣਗੇ ਤੇ ਆਪ ਪਤਾ ਨਹੀਂ ਇਹਨਾਂ ਨੇ ਕਿਹੜੀ ਖੱਡ 'ਚ ਜਾ ਲੁਕਣਾ ਵਾ। ਇਹਨਾਂ ਦਾ ਕੰਮ ਇਹੀ ਹੈ, ਅੱਗ ਲਾ ਕੇ ਆਪ ਕੰਧ 'ਤੇ। ਸੋ ਖੈਰ, ਹੁਣ ਦੂਜੀ ਗੱਲ ਇਹ ਹੈ ਕਿ ਪਿਛਲੇ ਦਿਨਾਂ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਉਹਦੇ ਵਿੱਚ ਸੰਦੀਪ ਨੰਗਲੰਬੀਆਂ ਦਾ ਕਤਲ, ਸਿੱਧੂ ਮੂਸੇਵਾਲੇ ਦਾ ਕਤਲ, ਉਸ ਤੋਂ ਇਲਾਵਾ ਸੂਰੀ ਦਾ ਕਤਲ ਹੋ ਜਾਣਾ, ਸਿੱਖਾਂ ਤੇ ਈਸਾਈਆਂ ਦਾ ਟਕਰਾਓ ਹੋ ਜਾਣਾ, ਸਿੱਖ ਤੇ ਹਿੰਦੂਆਂ ਦਾ ਟਕਰਾਓ ਕਰਨ ਦੀ ਕੋਸ਼ਿਸ਼ ਕਰਨੀ। ਆ 4 ਸ਼ਿਵ ਸੈਨਿਕ ਜੇ ਉੱਠ ਕੇ ਬਿਆਨ ਦੇਣ ਲੱਗ ਪੈਣ, ਅੰਮ੍ਰਿਤਪਾਲ ਫਲਾਂ 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 ਫਲਾਂ, ਮਤਲਬ ਇਹਨਾਂ ਨੂੰ ਕੋਈ ਚੱਕਰ ਨਹੀਂ। ਇਹ ਕਦੇ ਨਾ ਪੰਜਾਬ ਦੇ ਪਾਣੀਆਂ 'ਤੇ ਬੋਲਣ, ਨਾ ਕਦੇ ਪੰਜਾਬ ਦੇ ਪ੍ਰਦੂਸ਼ਣ 'ਤੇ ਬੋਲਣ, ਨਾ ਕਦੇ ਪੰਜਾਬ ਦੇ ਬੇਰੁਜ਼ਗਾਰੀ 'ਤੇ ਬੋਲਣ। ਇਹਨਾਂ ਨੂੰ ਸਿਰਫ ਇੱਕ ਮਸਲਾ ਚਾਹੀਦਾ ਵਾ ਕਿ ਕੋਈ ਬੰਦਾ ਇਹਨਾਂ ਨੂੰ ਸਿੱਖਾਂ ਨੂੰ ਟਾਰਗੇਟ ਕਿਵੇਂ ਕਰਨਾ ਵਾ, ਜਿਹੜੇ ਹਿੰਦੂ ਨੇ ਉਹਨਾਂ ਦੀ ਪੋਲਰਾਈਜੇਸ਼ਨ ਕਿਵੇਂ ਕਰਨੀ ਹੈ। ਸੋ ਇਹ ਪਿਆਦੇ ਨੇ ਜਿਹੜੇ ਉਹਨਾਂ ਲੋਕਾਂ ਦਾ ਕੰਮ ਕਰ ਰਹੇ ਨੇ, ਜਿਹੜੇ ਲੋਕਾਂ ਨੂੰ ਜਿਹੜੀ ਡਿਵੀਜ਼ਨ ਹੈ, ਜਿਹੜੀ ਸੋਸ਼ਲੀ ਡਿਵੀਜ਼ਨ ਹੈ, ਉਹਨਾਂ ਨੂੰ ਪੋਲੀਟੀਕਲੀ ਮਾਈਲੇਜ ਦਿੰਦੀ ਹੈ। ਤੁਸੀਂ ਸਮਝ ਗਏ ਹੋਵੋਗੇ। ਸੋ ਇਹ ਜਿਹੜੇ ਸ਼ਿਵ ਸੈਨਿਕ ਨੇ ਜਾਂ ਵੱਖ-ਵੱਖ ਧਰਮਾਂ ਦੇ ਵਿੱਚ ਹੋਰ ਜਿਹੜੇ ਭੜਕਾਊ ਬਿਆਨਬਾਜ਼ੀ ਕਰਦੇ ਨੇ, ਇਹ ਸਭ ਪਿਆਦੇ ਨੇ। ਇਹ ਦਿੱਲੀ ਦੇ ਜੁੱਤੇ ਝੱਟ ਨੇ, ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਲੋਕ ਆ। ਇਦੋਂ ਵੱਧ ਇਹਨਾਂ ਦੀ ਹੈਸੀਅਤ ਹੈ ਨਹੀਂ ਗੀ, ਅਤੇ ਇਹ ਉਹੀ ਕੰਮ ਕਰ ਰਹੇ ਨੇ ਜਿਹੜਾ ਉਹਨਾਂ ਨੂੰ ਭਾਉਂਦਾ ਵਾ। ਮਤਲਬ ਸਮਾਜ ਦੇ ਵਿੱਚ, ਸੋਸ਼ਲੀ ਲੋਕਾਂ ਦੇ ਵਿੱਚ ਡਿਵੀਜ਼ਨ ਪੈਦਾ ਕਰ ਦਿਓ, ਉਹਨਾਂ ਨੂੰ ਪੋਲਰਾਈਜੇਸ਼ਨ ਕਰ ਦਿਓ, ਉਹਨਾਂ ਦੀ ਕਤਾਰਬੰਦੀ ਕਰ ਦਿਓ, ਤਾਂ ਜੋ ਬੀਜੇਪੀ ਨੂੰ ਫਾਇਦਾ ਹੋਵੇ ਇਹਨਾਂ ਚੀਜ਼ਾਂ ਦਾ। ਸੋ ਜਿੰਨੀ ਸਮਾਜ ਦੇ ਵਿੱਚ ਕਤਾਰਬੰਦੀ, ਪੋਲਰਾਈਜੇਸ਼ਨ ਜਿੰਨੀ ਗੂੜੀ ਹੋਊਗੀ, ਉਨਾ ਹੀ ਉਹਨਾਂ ਲੋਕਾਂ ਨੂੰ ਫਾਇਦਾ ਹੋਊਗਾ। ਹੁਣ ਤੁਸੀਂ ਪੰਜਾਬ ਦੇ ਹਾਲਾਤਾਂ 'ਤੇ ਆ ਜਾਓ। ਫਿਰ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਖਤਮ ਕਰਨਾ, ਭਾਖੜਾ ਡੈਮ ਦੇ ਵਿੱਚੋਂ ਪੰਜਾਬ ਨੂੰ ਬਾਹਰ ਕਰਨਾ, ਸੈਂਟਰ ਸਰਕਾਰ ਤੇ ਸੁਪਰੀਮ ਕੋਰਟ ਦਾ ਧੱਕੇ ਦੇ ਨਾਲ ਪੰਜਾਬ ਨੂੰ ਪਾਣੀ ਹਰਿਆਣੇ ਦੇ ਲਈ ਛੱਡਣ ਦਾ ਹੁਕਮ ਕਰਨਾ, ਅਤੇ ਇਸ ਤਰ੍ਹਾਂ ਹੋਰ ਕਈ ਜਿਹੜੀਆਂ ਆਈਡੀਜ਼ ਵਾਲੇ ਲੋਕ ਨੇ ਉਹਨਾਂ ਦਾ ਪੰਜਾਬ ਦੇ ਮਸਲਿਆਂ 'ਤੇ ਲਗਾਤਾਰ ਕਹਿਣਾ ਕਿ ਜੱਟ ਇਹ ਜੱਟ ਉਹ, ਤੁਸੀਂ ਸਮਝ ਗਏ ਹੋਵੋਗੇ ਮੇਰਾ ਕਿੱਧਰ ਨੂੰ ਖਿਆਲ ਆ। ਅਤੇ ਇਸੇ ਤਰ੍ਹਾਂ ਜਿਹੜੇ ਹਿੰਦੂ ਲੀਡਰ ਆ ਉਹਨਾਂ ਵੱਲੋਂ ਸਿੱਖੀ ਦੇ ਉੱਤੇ, ਸੰਤਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਪਰ ਲਗਾਤਾਰ ਅਟੈਕ ਕਰਨਾ। ਔਰ ਇਸੇ ਸਭ ਕਾਸੇ ਦੇ ਦਰਮਿਆਨ ਇਹ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਸਰਕਾਰ, ਹੁਣ ਜਿਹੜੀ ਪੰਜਾਬ ਸਰਕਾਰ ਆ, ਇਹ ਚਾਹੁੰਦੀ ਆ ਕਿ ਜਿਹੜੀਆਂ ਕਾਸ਼ਤਕਾਰ ਇਸ ਵੇਲੇ ਜ਼ਮੀਨਾਂ
ਪੰਚਾਇਤੀ ਜ਼ਮੀਨਾਂ ਵਾਹ ਰਹੇ ਨੇ ਉਹਨਾਂ ਨੂੰ ਮੋੜ ਦਿੱਤੀਆਂ ਜਾਣ। ਤਾਂ ਇਹ ਕਾਸ਼ਤਕਾਰ ਕੌਣ ਨੇ? ਇਹ ਸਾਡੇ ਭਰਾ ਨੇ ਦਲਿਤ ਭਾਈਚਾਰੇ ਦੇ ਵਿੱਚੋਂ, ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਨੂੰ ਵਾਹੀਆਂ ਹੋਈਆਂ, ਔਰ ਇਹਨਾਂ ਦੇ ਵਿੱਚੋਂ ਕਈਆਂ ਨੇ ਤਾਂ ਗਾਂ ਦੀ ਗਾਂ ਵੇਚ ਵੀ ਦਿੱਤੀਆਂ। ਤੇ ਇਹ ਸਰਬਸੰਮਤੀ ਨਾਲ ਹੋਏ ਇੱਕ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚੋਂ ਹੋਏ ਫੈਸਲੇ ਆ, ਮਤਿਆਂ ਦੇ ਤਹਿਤ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਨੇ। ਹੁਣ ਸਰਕਾਰ ਕਹਿੰਦੀ ਕਿ ਵਾਪਸ ਕਰਨੀਆਂ। ਹੁਣ ਤੁਸੀਂ ਇਹ ਦੇਖੋ ਕਿ ਕਿਸਾਨੀ ਅੰਦੋਲਨ ਜਦੋਂ ਹੋਇਆ ਸੀ ਤਾਂ ਉਹਦੇ ਵਿੱਚ ਕਿਹੜੇ ਧਿਰਾਂ ਦੀ ਸਾਂਝ ਸੀ? ਸਭ ਤੋਂ ਪਹਿਲੀ ਸਾਂਝ ਹਿੰਦੂ ਸਿੱਖ ਏਕਤਾ, ਮੁਸਲਮਾਨ ਏਕਤਾ ਦੀ ਸੀ। ਸਾਰੇ ਧਿਰਾਂ ਲੜੀਆਂ ਔਰ ਆਪਣੇ ਫਿਰਕੇ ਤੋਂ ਉੱਪਰ ਉੱਠ ਕੇ, ਜਾਤੀਵਾਦ ਤੋਂ ਉੱਪਰ ਉੱਠ ਕੇ, ਕਿਉਂਕਿ ਸਾਡੇ ਆੜ੍ਹਤੀਏ ਭਰਾ ਵੀ ਵਿੱਚ ਆਏ, ਸਾਡੇ ਦਲਿਤ ਭਰਾ ਵੀ ਵਿੱਚ ਆਏ, ਕਿਸਾਨ ਮਜ਼ਦੂਰ ਏਕਤਾ ਬਣੀ, ਹਿੰਦੂ ਸਿੱਖ ਮੁਸਲਮਾਨ ਈਸਾਈ ਏਕਤਾ ਬਣੀ। ਫਿਰ ਕਿਹੜੀ ਏਕਤਾ ਬਣੀ ਕਿ ਜਿਹੜੀਆਂ ਵਿਚਾਰਧਾਰਕ ਵਖਰੇਵੇਂ ਨੇ, ਸਿੱਖ ਭਾਈਚਾਰੇ ਦੀ ਵਿਚਾਰਧਾਰਾ, ਦੂਜੇ ਪਾਸੇ ਜਿਹੜੀ ਸਾਡੀ ਖੱਬੇ ਪੱਖੀ ਧਿਰਾਂ ਨੇ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਕਾਮਰੇਡ ਨੇ, ਉਹਨਾਂ ਦੀ ਆਪਸੀ ਪਰਸਪਰ ਸਾਂਝ ਬਣੀ, ਜਿਹੜੀ ਕਿ ਬਣਨੀ ਚਾਹੀਦੀ ਸੀ। ਔਰ ਅੱਜ ਕੱਲ੍ਹ ਕਿਹਦੀ ਕਿਰਦਾਰਕੁਸ਼ੀ ਹੋ ਰਹੀ ਹੈ? ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਸੋਸ਼ਲ ਮੀਡੀਆ 'ਤੇ। ਇਸੇ ਤਰ੍ਹਾਂ ਸਮਾਜ ਦੇ ਵਿੱਚ ਰਹਿ ਰਹੇ ਹਰ ਬੰਦੇ ਨੂੰ ਇਹ ਜਤਾਇਆ ਜਾ ਰਿਹਾ ਕਿ ਤੂੰ ਇੱਥੇ ਮਹਿਫੂਜ਼ ਨਹੀਂ ਆ। ਤੇ ਇਹ ਵੀ ਕਿਤੇ ਨਾ ਕਿਤੇ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹ ਲਾਅ ਐਂਡ ਆਰਡਰ ਦੇ ਮੁੱਦੇ ਤੇ ਫੇਲ ਹੋਈ ਹੈ। ਲਾਅ ਐਂਡ ਆਰਡਰ ਮੁੱਦੇ ਤੇ ਮੈਂ ਕਿਉਂ ਕਹਿ ਰਿਹਾ ਵਾਂ? ਪੁਲਿਸ ਦੀ ਹਾਜ਼ਰੀ ਦੇ ਵਿੱਚ ਪ੍ਰਦੀਪ ਸਿੰਘ ਦਾ ਕਤਲ ਹੋਇਆ, ਪੁਲਿਸ ਦੀ ਹਾਜ਼ਰੀ ਦੇ ਵਿੱਚ ਸੂਰੀ ਦਾ ਕਤਲ ਹੋਇਆ, ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਦੇ ਵਿੱਚ ਨਾਮਜ਼ਦ ਗੈਂਗਸਟਰ ਸੀ ਦੀਪਕ ਟੀਨੂ, ਉਹ ਕਿਹਦੀ ਗੈਰ ਹਾਜ਼ਰੀ 'ਚੋਂ ਭੱਜਿਆ? ਪੁਲਿਸ ਦੀ ਹਾਜ਼ਰੀ 'ਚੋਂ ਭੱਜਿਆ। ਸੋ ਜਦੋਂ ਲੋਕਾਂ ਦਾ ਪੁਲਿਸ ਤੋਂ ਭਰੋਸਾ ਉੱਠ ਜੇ ਤਾਂ ਫਿਰ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਜਾਂਦੀ ਹੈ ਕਿ ਇੱਥੇ ਅਸੀਂ ਹੁਣ ਸੁਰੱਖਿਅਤ ਨਹੀਂ ਹਾਂ। ਤੇ ਅਮਿਤ ਸ਼ਾਹ ਦਾ ਬਿਆਨ ਕੀ ਕਹਿੰਦਾ ਹੈ ਕਿ ਅਸੀਂ ਹਾਲਾਤਾਂ ਨੂੰ ਦੇਖ ਰਹੇ ਹਾਂ, ਅਸੀਂ ਇਹਨਾਂ ਹਾਲਾਤਾਂ ਨੂੰ ਦੇਖਦੇ, ਸਾਡੀ ਨਿਗਾਹ ਹੈ ਪੰਜਾਬ 'ਤੇ, ਜੇ ਲੋੜ ਪਈ ਤਾਂ ਅਸੀਂ ਇਹਨਾਂ ਹਾਲਾਤਾਂ 'ਤੇ ਸਾਡੀ ਨਜ਼ਰ ਹੈ ਤੇ ਪੰਜਾਬ ਦੇ ਹਾਲਾਤ ਜੇ ਠੀਕ ਨਾ ਹੋਏ ਤਾਂ ਅਸੀਂ ਦੇਖਾਂਗੇ। ਤੁਸੀਂ ਕੀ ਦੇਖੋਗੇ? ਪੰਜਾਬ ਉਜੜ ਰਿਹਾ, ਪੰਜਾਬ ਦੇ ਵਿੱਚੋਂ ਹਿਜਰਤ ਹੋ ਰਹੀ ਹੈ, ਤੁਸੀਂ ਕੀ ਦੇਖੋਗੇ? ਤੁਹਾਡਾ ਪ੍ਰਧਾਨ ਮੰਤਰੀ ਇੱਥੇ ਕਿੰਨੀ ਵਾਰ ਆ ਕੇ ਰੈਲੀਆਂ ਕਰ ਗਿਆ ਵਾ, ਕੋਈ ਆਰਥਿਕ ਪੈਕੇਜ ਨਹੀਂ ਪੰਜਾਬ ਨੂੰ, ਕੋਈ ਹੋਰ ਰਾਹਤ ਨਹੀਂ, ਤੁਸੀਂ ਕੀ ਦੇਖੋਗੇ? ਪੰਜਾਬ ਦੇ ਵਿੱਚ ਨੌਜਵਾਨੀ ਦਾ ਕਤਲ ਕੀਤਾ ਜਾ ਰਿਹਾ। 3 ਨੌਜਵਾਨ ਜਿਹੜੇ ਲੋਕਾਂ ਦੇ ਆਈਡੀਅਲ ਸੀਗੇ, ਵੱਖ-ਵੱਖ ਵਿਚਾਰਧਾਰਾਵਾਂ ਦੇ, ਵੱਖ-ਵੱਖ ਤਰੀਕੇ ਦੇ ਨਾਲ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ, ਚਾਹੇ ਉਹ ਸੰਦੀਪ ਨੰਗਲ ਅੰਬੀਆਂ ਹੋਵੇ, ਵੱਖ-ਵੱਖ ਵਰਗਾਂ ਦੇ ਜਿਹੜੇ ਆਪਣੇ ਕਿੱਤੇ ਦੇ ਵਿੱਚ ਹਰਮਨ ਪਿਆਰੇ ਸੀਗੇ, ਉਹਨਾਂ ਦਾ ਕਤਲ ਹੋ ਗਿਆ। ਮਾਵਾਂ ਨੂੰ ਆਪਣੇ ਪੁੱਤਾਂ ਦਾ ਫਿਕਰ ਪਿਆ, ਤੁਸੀਂ ਕੀ ਦੇਖੋਗੇ? ਸੋ ਇਹ ਗੱਲਾਂ ਨੇ ਕਿ ਕਿਸਾਨ ਅੰਦੋਲਨ ਜਿਹੜਾ ਉਹ ਕਾਮਯਾਬੀ ਸੀ ਸਮੁੱਚੇ ਪੰਜਾਬੀਅਤ ਦੀ। ਸਮੁੱਚੀ ਪੰਜਾਬੀਅਤ ਦੇ ਵਿੱਚ ਸਿੱਖ ਵੀ ਆਉਂਦੇ ਨੇ, ਕਾਮਰੇਡ ਵੀ ਆਉਂਦੇ ਨੇ, ਸਮੁੱਚੀ ਪੰਜਾਬੀਅਤ ਦੇ ਵਿੱਚ ਪੰਜਾਬੀ ਹਿੰਦੂ ਵੀ ਆਉਂਦਾ, ਸਿੱਖ ਵੀ ਆਉਂਦਾ, ਈਸਾਈ ਵੀ ਆਉਂਦਾ, ਮੁਸਲਮਾਨ ਵੀ ਆਉਂਦਾ। ਇੱਕ ਪੰਜਾਬ ਦਾ ਸਾਰਾ ਜਿਹੜਾ ਇੱਕ ਮਾਹੌਲ ਹੈ ਪੰਜਾਬੀਅਤ ਦਾ, ਉਹ ਆਉਂਦਾ। ਪਰ ਇਸ ਵੇਲੇ ਉਹਨੂੰ ਢਾਹ ਲਾਈ ਜਾ ਰਹੀ ਆ ਵੱਖ-ਵੱਖ ਤਰੀਕਿਆਂ ਦੇ ਨਾਲ। ਤੇ ਇਸ ਵੇਲੇ ਉਹਨੂੰ ਇੱਕ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ। ਤੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਕਿ ਕੀ ਇਹ ਪੰਜਾਬ ਨੂੰ ਸਬਕ ਸਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਨੇ ਜੋ ਤਹੱਈਆ ਕੀਤਾ ਕਿਸਾਨੀ ਅੰਦੋਲਨ ਦਾ, ਸਰਕਾਰ ਦੇ ਵਿਰੁੱਧ ਲੜਨ ਦਾ, ਔਰ ਕਸ਼ਮੀਰ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਨੇ ਅਗਾਂਹ ਹੋ ਕੇ ਸਰਕਾਰ ਦਾ ਵਿਰੋਧ ਕੀਤਾ, ਕਿ ਪੰਜਾਬੀਆਂ ਨੂੰ ਸਬਕ ਸਿਖਾਇਆ ਜਾ ਰਿਹਾ? ਕਿਉਂਕਿ ਰਾਜਧਾਨੀ ਦਾ ਕੰਟਰੋਲ, SYL, ਡੈਮਾਂ ਦਾ ਕੰਟਰੋਲ, ਹੋਰ ਕਿੰਨੇ ਹੀ ਮਸਲੇ ਲੈ ਲਓ ਤੁਸੀਂ, ਜਿੱਥੋਂ ਪਤਾ ਲੱਗਦਾ ਕਿ ਕੇਂਦਰ ਦੀ ਮਨਸ਼ਾ ਪੰਜਾਬ ਨੂੰ ਲੈ ਕੇ ਕੀ ਹੈ। ਔਰ ਹੁਣ ਇਹ ਖੁਦ ਕਨਫੈਸ਼ਨ ਹੈ ਇੱਕ ਗ੍ਰਹਿ ਮੰਤਰੀ ਦੀ, ਜਿਹੜਾ ਕਹਿ ਰਿਹਾ ਕਿ ਸਾਡੀ ਨਜ਼ਰ ਹੈ, ਅਸੀਂ ਦੇਖਾਂਗੇ ਕਿ ਅੱਗੇ ਕੀ ਕਰਨਾ।